अस्सलाम वालेकुम जी। 5 स्टार डीवीडी कोलिया रोड डिंगा वाले तरफों मैं जनाब बशीर ਤੁਹਾਡੀ ਖidmat 'ਚ ਹਾਜ਼ਰ ਹਾਂ। ਇੱਕ ਵੱਖਰਾ ਜਿਹਾ ਮੌਜੂ, ਇੱਕ ਵੱਖਰੀ ਜਿਹੀ ਗੱਲ। ਇੱਕ ਰਿਕੁਐਸਟ ਹੈ ਕਿ ਇਹ ਗੱਲ ਸੁਣਿਓ ਜ਼ਰੂਰ, ਅਗਰ ਹੋ ਸਕੇ ਤਾਂ ਅੱਗੇ ਦੂਜਿਆਂ ਦੇ ਯਾਰਾਂ ਦੋਸਤਾਂ ਨੂੰ ਦੱਸਿਓ। ਮੇਰਾ ਆਪਣਾ ਖਿਆਲ ਹੈ ਕਿ ਅਗਰ ਇਹ ਗੱਲ ਤੁਹਾਡੇ ਸੁਣਨ ਨਾਲ ਕਿਸੇ ਦਾ ਭਲਾ ਹੋ ਸਕਦਾ ਹੈ ਤਾਂ ਜ਼ਰੂਰ ਕਰਨਾ ਚਾਹੀਦਾ ਹੈ। ਔਲਾਦ, ਧੀਆਂ ਪੁੱਤਰ ਰੱਬ ਦੀ ਇਹ ਨੇਮਤਾਂ 'ਚੋਂ ਸਭ ਤੋਂ ਚੰਗੀ ਨੇਮਤ ਹੈ। ਇਸ ਚੀਜ਼ ਦਾ ਅਹਿਸਾਸ ਉਹਨਾਂ ਲੋਕਾਂ ਨੂੰ ਹੁੰਦਾ ਜਿਨ੍ਹਾਂ ਦੀ ਧੀਆਂ ਪੁੱਤਰ ਨਹੀਂ ਹੈ। ਔਲਾਦ ਨਾ ਹੋਵੇ ਤੇ ਕਿਤਨੀਆਂ ਮੁਸ਼ਕਿਲਾਂ, ਕਿਤਨੇ ਮਸਲੇ ਹੁੰਦੇ ਨੇ, ਇਹ ਉਹੀ ਬੰਦਾ ਜਾਣ ਸਕਦਾ ਜਿਹਦੇ ਕੋਲ ਇਹ ਨਿਮਤ ਨਹੀਂ ਹੈ। ਫਿਰ ਸਾਡੇ ਮੁਆਸ਼ਰੇ 'ਚ ਸਿਸਟਮ ਹੈ ਇੰਝ ਦਾ ਸਾਡੇ ਪੰਜਾਬ ਵਿੱਚ ਕਿ ਅਗਰ ਮਸਲਨ ਇੱਕ ਬੰਦੇ ਕੋਲ ਇੱਕ ਮੁਸ਼ਕਿਲ ਹੈ ਜਾਂ ਉਹਦੇ ਕੋਲ ਨਹੀਂ ਹੈ ਚੀਜ਼ ਤਾਂ ਫਿਰ ਲੋਕ ਤਰ੍ਹਾਂ ਤਰ੍ਹਾਂ ਦੇ ਜਨਾਬ ਸਿਸਟਮ ਬਣਾ ਕੇ ਤੁਹਾਨੂੰ ਲੁੱਟਦੇ ਨੇ। ਇੱਕ ਇੰਝ ਦਾ ਇੱਕ ਵਾਕਿਆ ਔਰ ਉਸ ਵਾਕਿਏ ਨਾਲ ਮਸਲਨ ਕਿਤਨੀਆਂ ਮੁਸ਼ਕਿਲਾਂ ਪੈਦਾ ਹੋਈਆਂ ਉਹ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ। ਕਾਫੀ ਦੇਰ ਤੋਂ ਮੈਂ ਸੋਚ ਰਿਹਾ ਸੀ ਕਿ ਮੈਂ ਗੱਲ ਤੁਹਾਨੂੰ ਦੱਸਾਂ ਤੇ ਲੇਕਿਨ ਜ਼ਿੰਦਗੀ 'ਚ ਮਸਰੂਫ ਇਤਨਾ ਹੋ ਗਿਆ ਬੰਦਾ ਕਿ ਬਸ ਟਾਈਮ ਨਹੀਂ ਸੀ ਨਿਕਲ ਸਕਦਾ ਪਿਆ। ਬਹਰਹਾਲ ਅੱਜ ਟਾਈਮ ਕੱਢ ਕੇ ਤੇ ਮੈਂ ਤੁਹਾਨੂੰ ਗੱਲ ਦੱਸਣ ਲੱਗਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਨੋਟ ਕੀਤਾ ਉਹਨੇ ਸਾਡੇ ਮਾਸ਼ਰੇ 'ਚ ਮਸਲਾ ਅਗਰ ਫਰਜ਼ ਕਰ ਲਓ ਮੈਂ ਤਕਰੀਬਨ ਪਿਛਲੇ ਨਾ ਕੋਈ ਸ਼ਾਇਦ 20 ਕੁ ਸਾਲ 20-22 ਸਾਲ ਤੋਂ ਮੈਂ ਨਾ ਸਾਊਦੀ ਅਰਬ ਰਿਆਦ ਵਿੱਚ ਇੱਕ ਹਸਪਤਾਲ 'ਚ ਕੰਮ ਕਰਨਾ ਮੈਂ। ਇੱਥੇ ਆ ਕੇ ਪਤਾ ਲੱਗਾ ਕਿ ਮਸਲਨ ਡਾਕਟਰਾਂ ਦੇ ਨਾਲ ਰਹਿੰਦੇ ਹਾਂ ਸਾਰਾ ਸਿਸਟਮ ਦੇਖੀਦਾ ਤੇ ਉਹ ਕਾਫੀ ਹੱਦ ਤੱਕ ਕੁਝ ਚੀਜ਼ਾਂ ਦੀ ਸਮਝ ਆਉਂਦੀ ਹੈ। ਫਿਰ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਚੀਜ਼ ਕਿ ਰੱਬ ਕਹਿੰਦਾ ਹੈ ਕਿ ਮੇਰੀ ਮਰਜ਼ੀ, ਕਿਸੇ ਨੂੰ ਧੀ ਦਿਆਂ, ਕਿਸੇ ਨੂੰ ਪੁੱਤਰ ਦਿਆਂ ਜਾਂ ਕਿਸੇ ਨੂੰ ਕੁਝ ਵੀ ਨਾ ਦਿਆਂ। ਕੁਰਾਨ ਕਹਿੰਦਾ ਇਸ ਚੀਜ਼ ਨੂੰ ਔਰ ਅਸੀਂ ਮੁਸਲਮਾਨ ਹੋਣ ਦੇ ਨਾਤੇ ਸਾਡਾ ਇਸ ਗੱਲ ਤੇ ਯਕੀਨ ਹੋਣਾ ਚਾਹੀਦਾ ਕਿ ਜਿਹੜੀ ਗੱਲ ਰੱਬ ਕਹਿੰਦਾ ਨਾ ਪਿਆ ਉਹ ਠੀਕ ਹੈ, ਜਿਹੜੀ ਗੱਲ ਕੁਰਾਨ ਕਹਿੰਦਾ ਨਾ ਪਿਆ ਉਹ 100% ਉਸ ਸ਼ੱਕ ਨਾਲ ਦੀ ਗੁੰਜਾਇਸ਼ ਹੀ ਕੋਈ ਨਹੀਂ। ਲੇਕਿਨ ਫਿਰ ਵੀ ਤੁਸੀਂ ਦੇਖਿਆ ਹੋਣਾ ਸੀ ਜਨਾਬ ਮਸਲਨ ਆਖਣਗੇ ਦੂਜਾ ਵਿਆਹ ਕਰ ਲੈ, ਇੰਝ ਕਰ ਲੈ, ਉਹ ਕਰ ਲੈ। ਬਹਰਹਾਲ ਮੈਂ ਆਪਣੇ ਅਸਲ ਮੌਜੂਦ ਤਰਫ ਆਉਣਾ। ਸਾਡੇ ਇਲਾਕੇ ਖਾਰੀਆਂ 'ਚ ਤੁਸੀਂ ਦੇਖਿਆ ਹੋਵੇਗਾ ਰੰਗ ਬਿਰੰਗੇ ਡਾਕਟਰ ਤੇ ਰੰਗ ਬਿਰੰਗੇ ਬੰਦੇ, ਕੋਈ ਜਨਾਬ ਕੋਈ ਮਾਈ ਹੈ ਤੇ ਕੋਈ ਬਾਬਾ ਹੈ, ਕੋਈ ਕਰਦਾ ਪਿਆ, ਕੋਈ ਕਰਦਾ ਪਿਆ। ਪਿਛਲੇ ਕੋਈ ਮੇਰੇ ਖਿਆਲ ਸ਼ਾਇਦ ਮੇਰਾ ਆਪਣਾ ਖਿਆਲ ਹੈ ਕੋਈ 5-6 ਸਾਲ ਹੋ ਗਏ ਇਸ ਗੱਲ ਨੂੰ। ਇਹ ਤੁਹਾਨੂੰ ਜਿਹੜਾ ਵਾਕਿਆ ਸੁਣਾਉਣ ਲੱਗਾ ਮੈਂ ਜਜ਼ਬਾ ਨਿਊਜ਼ਪੇਪਰ ਇਜਾਜ਼ ਪਿਆਰਾ ਸਾਹਿਬ ਮੈਂ ਉਹਦੇ 'ਚ ਕਾਫੀ ਦੇਰ ਆਰਟੀਕਲ ਵਗੈਰਾ ਲਿਖਦਾ ਰਿਹਾ। ਮੈਂ ਅਟੈਚ ਵੀ ਕਾਫੀ ਦੇਰ ਰਿਹਾ। ਹੁਣ ਵੀ ਇਜਾਜ਼ ਸਾਹਿਬ ਬੜੇ ਪਿਆਰੇ ਬੰਦੇ ਨੇ, ਬੜੇ ਚੰਗੇ ਬੰਦੇ ਨੇ ਤੇ ਲੇਕਿਨ ਹੁਣ ਮਸਲਾ ਮੈਂ ਖੁਦ ਇਤਨਾ ਮਸਰੂਫ ਹੋਣਾ ਕਿ ਮੈਨੂੰ ਟਾਈਮ ਨਹੀਂ ਮਿਲਦਾ। ਤੇ ਮੇਰੇ ਇੱਕ ਦੋਸਤ ਨੇ ਮੈਨੂੰ ਇੱਕ ਦਿਨ ਮੈਂ ਆਪਣੇ ਸਸੁਰਾਲ ਮੇਰੀ ਸ਼ਾਦੀ ਪਿੰਡੀ ਸੁਲਤਾਨਪੁਰ ਹੋਈ ਹੈ, ਖਾਰੀ ਦੇ ਨਾਲ ਇੱਕ ਪਿੰਡ ਹੈ ਤੇ ਮੈਂ ਇੱਕ ਦਿਨ ਆਪਣੇ ਸਸੁਰਾਲ ਬੈਠੇ ਸੀ ਤੇ ਮੈਨੂੰ ਇੱਕ ਮੁੰਡੇ ਨੇ ਇੱਕ ਗੱਲ ਸੁਣਾਈ ਤੇ ਉਹਨੇ ਕਿਹਾ ਯਾਰ, ਉਹਨੇ ਕਿਹਾ ਬਸ਼ੀਰ ਸਾਹਿਬ ਵੀ ਇਹ ਪਲੀਜ਼ ਇਹ ਵਾਕਿਆ ਤੁਸੀਂ ਜ਼ਰੂਰ ਲੋਕਾਂ ਨੂੰ ਦੱਸਿਓ, ਸ਼ਾਇਦ ਇਹਦੇ ਨਾਲ ਲੋਕਾਂ ਦਾ ਭਲਾ ਹੋ ਜਾਏ। ਤੇ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਾ। ਅੱਛਾ, ਇੱਕ ਔਰਤ ਸੀ ਤੇ ਉਹ ਇਹ ਕਹਿੰਦੀ ਕਿ ਜਿਸ ਬੰਦੇ ਦੇ ਘਰ ਔਲਾਦ ਨਹੀਂ ਹੋ ਰਹੀ ਮੈਂ ਉਸ ਬੰਦੇ ਨੂੰ ਦਵਾਈ ਦਿਆਂਗੀ ਤੇ 100% ਇਹ ਤੁਸੀਂ ਦੇਖੋ ਨਾ 100% ਬੱਚਾ ਆਵੇਗਾ, यानी औलाद मिल जाएगी। ਅੱਛਾ ਹੁਣ ਤੁਸੀਂ ਦੇਖੋ ਕਿ ਇੱਕ ਬੰਦਾ ਭੁੱਖਾ ਹੈ, ਜਦੋਂ ਤੁਸੀਂ ਰੋਟੀ ਦੱਸਦੇ ਹੋ ਪਏ ਉਹਨੂੰ ਯਕੀਨ ਹੈ ਕਿ ਲੱਭ ਜਾਣੀ ਹੈ ਤੇ ਉਹ ਜ਼ਰੂਰ ਕੋਸ਼ਿਸ਼ ਕਰਦਾ ਕਿ ਪੈਸੇ ਦੀ ਕੋਈ ਵੈਲਿਊ ਨਹੀਂ, ਇਹ ਚੀਜ਼ ਲੱਭ ਜਾਏ। ਫਿਰ ਅੱਛਾ ਹੁਣ ਤੁਸੀਂ ਦੇਖੋ ਉਸਦਾ ਤਰੀਕਾਕਾਰ ਕਿ ਅਗਰ ਤੇ ਬੰਦਾ ਉਹਨੂੰ ਮਿਲਿਆ ਮਸਲਨ ਨਾਰਵੇ ਵਾਲਾ, ਅਮਰੀਕਾ ਵਾਲਾ, ਮਸਲਨ ਇੰਗਲੈਂਡ ਵਾਲਾ, ਫਰਾਂਸ ਵਾਲਾ, ਇਟਲੀ ਵਾਲਾ, ਯਾਨੀ ਯੂਰਪੀਅਨ ਬੰਦਾ ਮਿਲਿਆ। ਅੱਛਾ ਫਿਰ ਉਹਦੇ ਕੋਲੋਂ ਪੈਸੇ ਉਹਨੇ ਮਸਲਨ ਲੱਖਾਂ ਦੇ ਹਿਸਾਬ 'ਤੇ ਮੰਗਣੇ ਨੇ। ਉਹਨੂੰ ਪਤਾ ਪਹਿਲੇ ਪਤਾ ਕਰ ਲੈਂਦੀ ਸੀ ਕਿ ਮਸਲਨ ਫਰਜ਼ ਕਰ ਲਓ ਮੈਂ ਉਹਨੂੰ ਕਹਿਣਾ ਮੇਰਾ ਇੱਕ ਦੋਸਤ ਹੈ ਤੇ ਉਹਦੇ ਘਰ ਹੈ ਮੁਸ਼ਕਿਲ ਹੈ, ਔਲਾਦ ਨਹੀਂ ਹੋ ਰਹੀ ਤੇ ਆਖਿਰ ਕੌਣ ਨੇ ਤੇ ਕਿੱਥੇ ਨੇ, ਕੀ ਕਰਦੇ ਨੇ। ਮੈਂ ਉਹਨੂੰ ਕਹਿਣਾ ਕਿ ਫਰਜ਼ ਕਰੋ ਨਾਰਵੇ ਹੁੰਦੇ ਨੇ ਤੇ ਉਹ ਕਹੇਗੀ ਕਿ ਮੈਂ ਉਹਨਾਂ ਕੋਲੋਂ ਲਾਂਗੀ ਮਸਲਨ 5 ਲੱਖ ਰੁਪਈਆ। 5 ਲੱਖ ਰੁਪਈਆ ਲੈਣ ਦੇ ਬਾਅਦ ਇਨਸ਼ਾਅੱਲਾ ਇਲਾਜ ਕਰਾਂਗੀ ਤੇ ਜ਼ਰੂਰ ਔਲਾਦ ਹੋ ਜਾਏਗੀ। ਅੱਛਾ ਉਹਨੇ ਮਸਲਨ ਉਹ ਗਰੰਟੀ ਦਿੰਦੀ ਵੀ ਇਸ ਚੀਜ਼ ਦੀ ਕਿ ਗਰੰਟੀ ਨਾਲੇ ਕੰਮ ਹੋਵੇਗਾ। ਅੱਛਾ ਹੁਣ ਹਰ ਬੰਦਾ ਜਿਹੜਾ ਬੰਦਾ ਮੈਂ ਦੱਸਣ ਪਿਆ ਕਿ ਜਿਹੜਾ ਬੰਦਾ ਇਸ ਚੀਜ਼ ਤੋਂ ਜਿਹਨੂੰ ਪੰਜਾਬੀ 'ਚ ਸੀਗਾ ਥੜੁਕਿਆ
ਤੇ ਉਹ ਕਹਿੰਦੇ ਪੈਸੇ ਦੀ ਕੋਈ ਮੁਸ਼ਕਿਲ ਨਹੀਂ, ਪੈਸੇ ਦੀ ਕੋਈ ਗੱਲ ਨਹੀਂ, ਤੁਸੀਂ ਇਲਾਜ ਹੋਣਾ ਚਾਹੀਦਾ। ਅੱਛਾ ਬਹਰਹਾਲ ਜੀ ਉਹ ਮੁਖਤਲਿਫ ਪਿੰਡਾਂ 'ਚ ਸਾਡੇ ਆਲੇ ਦੁਆਲੇ ਜਿਤਨੇ ਪਿੰਡ ਨੇ, ਠੀਕ ਹੈ, ਮਸਲਨ ਧੁੰਨੀ ਹੈ, ਧੋਰੀਆ, ਉਤਮ ਹੈ, ਠੀਕ ਹੈ, ਮੰਡੀਰ ਹੈ, ਇਹਦੀ ਕਾਫੀ ਪਿੰਡਾਂ 'ਚ ਔਰਤ ਨੇ ਆਪਣੇ ਮਸਲਨ ਮਰੀਜ਼ ਬਣਾ ਲਏ। ਅੱਛਾ ਜੇ ਤਾਂ ਬੰਦਾ ਮਤਲਬ ਕਿ ਫਰਜ਼ ਕਰ ਲਓ ਆਇਆ ਹੈ, ਮੈਂ ਦੱਸਦਾ ਪਿਆ ਬਾਹਰ ਦਾ, ਉਹਦੇ ਕੋਲ 5-6 ਲੱਖ ਰੁਪਈਆ ਡਿਮਾਂਡ ਕੀਤਾ, 2 ਲੱਖ ਪਹਿਲਾਂ ਤੇ ਬਾਕੀ ਜਿਹੜੇ ਨੇ ਉਹ ਮਸਲਨ 2 ਲੱਖ ਉਸ ਵੇਲੇ ਜਿਸਲੇ ਤੁਹਾਨੂੰ ਪਤਾ ਲੱਗ ਜੇ ਕਿ ਪ੍ਰੈਗਨੈਂਸੀ ਹੈ, ਤੇ ਬਾਕੀ ਜਿਹੜੇ ਨੇ ਫਿਰ ਅੱਗੋਂ ਜਿਸਲੇ ਡਿਲੀਵਰੀ ਹੋਏਗੀ ਤੇ ਬਹਰਹਾਲ ਜੀ ਉਹ ਇੱਕ ਬੰਦੇ ਨੂੰ ਮਸਲਨ ਫਰਜ਼ ਕਰ ਲਓ ਇੱਕ ਦਾ ਇਲਾਜ ਕਰਦੀ ਹੈ ਵੀ, ਤੇ ਉਹਨੇ ਮੈਨੂੰ ਦੱਸਿਆ, ਮੈਂ ਦੂਜੇ ਨੂੰ ਦੱਸਿਆ, ਦੂਜੇ ਨੇ ਤੀਜੇ ਨੂੰ ਦੱਸਿਆ, ਤੀਜੇ ਚੌਥੇ ਨੂੰ ਦੱਸਿਆ, ਤੇ ਉਹ ਫਿਰ ਉਹ ਜਿਤਨੇ ਬੰਦੇ ਇਹਨਾਂ ਮੁਸ਼ਕਲਾਂ ਹੀ ਸਨ ਨਾ, ਉਹਨਾਂ ਸਾਰਿਆਂ ਬੰਦਿਆਂ ਨੇ ਮਸਲਨ ਉਸ ਨਾਲ ਰਾਬਤਾ ਕੀਤਾ। ਔਰ ਮੇਰਾ ਆਪਣਾ ਖਿਆਲ ਹੈ ਕਿ ਮਸਲਨ ਕਮੋ ਬੇਸ਼ ਉਸ ਵੇਲੇ ਜਿਸਲੇ ਇਹ ਵਾਕਿਆ ਪੇਸ਼ ਆਇਆ ਸੀ, ਕਮੋ ਬੇਸ਼ 100 ਦੇ ਨੇੜੇ ਨੇੜੇ ਬੰਦੇ ਹੋਣੇ ਨੇ ਜਿਹੜੇ ਕਿ ਉਹਦੇ ਰਾਬਤੇ ਹੀ ਸਨ ਉਸ ਵੇਲੇ, ਇਹ ਸਾਡੇ ਤਹਿਸੀਲਕਾਰੀਆਂ ਵਿੱਚ ਹੀ ਬਸ, ਬਾਹਰ ਦਾ ਨਹੀਂ ਮੈਂ ਜਾਣਦਾ ਕਿ ਸਾਹਿਬ ਤਕਰੀਬਨ 100 ਦੇ ਨੇੜੇ ਬੰਦੇ। ਅੱਛਾ ਹੁਣ ਤੁਸੀਂ ਦੇਖੋ ਅਸੀਂ ਬੰਦੇ ਬੜੇ ਸਾਦੇ ਹਾਂ, ਅਸੀਂ ਜਿਹੜਾ ਬੰਦਾ ਉਹ ਪੰਜਾਬੀ 'ਚ ਕਹਿੰਦੇ ਜਿਹਨੇ ਲਾਇਆ ਗੱਲੀ ਉਹਦੇ ਨਾਲ ਟੁਰ ਚੱਲੀ, ਅਸੀਂ ਫਟਾਫਟ ਜਿਹੜਾ ਬੰਦਾ 2-4 ਪਿਆਰੀਆਂ ਸੋਹਣੀਆਂ ਛੋਟੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਉਂਦਾ, ਅਸੀਂ ਕਹਿੰਦੇ ਜਾਣ ਦਿਓ ਇਹਨੂੰ, ਇਹ ਜਾਨ ਲੈ ਲੈ ਤਾਂ ਵੀ ਕੋਈ ਮੁਸ਼ਕਿਲ ਨਹੀਂ। ਤੇ ਬਹਰਹਾਲ ਜੀ ਉਹਨੇ ਕੀ ਕੀਤਾ ਕਿ ਉਹਨੇ ਮਸਲਨ ਇੰਨੇ ਬੰਦੇ ਘੇਰ ਲਏ, ਤਰੀਕਾਕਾਰ ਉਹਦਾ ਕੀ ਸੀ। ਮੈਂ ਕਿਉਂਕਿ ਮੈਂ ਦੱਸਣਾ ਪਿਆ ਕਿ ਮੈਂ ਇੱਕ ਹਸਪਤਾਲ ਤੇ ਫਿਰ ਮੈਂ ਮੈਡੀਕਲ ਸਟੋਰ ਤੇ ਤਕਰੀਬਨ 12-13 ਸਾਲ ਡਿਊਟੀ ਕਰਦਾ ਰਿਹਾ। ਅੱਛਾ ਇੱਥੇ ਇੱਕ ਦਵਾਈ ਮਿਲਦੀ ਹੈ, ਪਾਕਿਸਤਾਨ 'ਚ ਵੀ ਮਿਲਦੀ ਹੈ ਉਹ, ਕਿ ਫਰਜ਼ ਕਰ ਲਓ ਅਗਰ ਤੁਸੀਂ ਮਸਲਨ ਅੱਜ ਸੇ ਆਉਣਾ ਚਾਹੁੰਦੇ ਹੋ, ਇੱਕ ਬੰਦਾ ਹੁਣ ਅੱਜ ਸੇ ਆਉਣਾ ਚਾਹੁੰਦਾ ਹੈ, ਤੇ ਐਨ ਉਸ ਟਾਈਮ ਤੇ ਚਲੋ ਮਸਲਨ ਅੱਜ ਪੜ੍ਹਿਆ ਜਾਣਾ ਉਹਨੂੰ ਪਾਕਿਸਤਾਨ ਨੂੰ ਅੱਜ ਸੇ ਆਉਣਾ ਬੰਦੇ ਤਕਰੀਬਨ 40 ਦਿਨ ਦਾ ਟੂਰ ਹੁੰਦਾ ਹੈ। ਅੱਛਾ ਹੁਣ ਇਸ ਐਨ ਅੱਜ ਦੇ ਦਿਨ 'ਚ ਅਗਰ ਔਰਤ ਨੂੰ ਪੀਰੀਅਡ ਆ ਗਏ ਨੇ, ਜਾਂ ਅਗਰ ਪੰਜਾਬੀ 'ਚ ਕਿਸੇ ਕੱਪੜੇ ਆ ਗਏ ਨੇ, ਅੱਛਾ ਤੇ ਹੁਣ ਉਹ ਅੱਜ ਨਹੀਂ ਕਰ ਸਕਦੀ ਅਗਰ ਉਹ ਇਹ ਸਿਸਟਮ ਹੋ ਜਾਏ ਤੇ। ਅੱਛਾ ਹੁਣ ਅੱਜ ਨਹੀਂ ਕਰ ਸਕਦੀ, ਤੁਸੀਂ ਦੇਖੋ ਨਾ ਇਤਨੇ ਜ਼ਿਆਦਾ ਪੈਸੇ ਹੁੰਦੇ ਨੇ, ਜਿਹੜਾ ਬੰਦਾ ਮਸਲਨ 3 ਲੱਖ ਰੁਪਈਆ ਲਾ ਕੇ ਆਇਆ ਤੇ ਅੱਜ ਵੀ ਨਾ ਆਵੇ, ਠੀਕ ਹੈ, ਉਸ ਵਾਸਤੇ ਇੱਕ ਮੈਡੀਸਨ ਹੈ, ਇੱਕ ਦਵਾਈ ਹੈ, ਉਹ ਦਵਾਈ ਤੁਸੀਂ ਖਾਓ ਤੇ ਤੁਹਾਡੇ ਪੀਰੀਅਡ ਜਿਹੜੇ ਨੇ ਉਹ ਨਹੀਂ ਆਉਣ ਲੱਗੇ, ਜਿਤਨੀ ਦੇਰ ਤੱਕ ਤੁਸੀਂ ਉਹ ਦਵਾਈ ਖਾਂਦੇ ਰਹੋਗੇ ਤੁਹਾਡੇ ਪੀਰੀਅਡ ਨਹੀਂ ਆਉਣ ਲੱਗੇ। ਮਸਲਨ 2 ਦਿਨ ਖਾਓ, 4 ਖਾਓ, 5 ਖਾਓ, 10 ਖਾਓ, ਉਹ ਰੁਕੇ ਰਹਿਣਗੇ। ਅੱਛਾ ਉਹ ਔਰਤ ਕੀ ਕਰਦੀ ਸੀ, ਉਹ ਇਹੀ ਕੰਮ ਕਰਦੀ ਸੀ, ਉਹ ਜਿਸ ਬੰਦੇ ਨਾਲ ਉਹਦਾ ਰਾਬਤਾ ਸੀ ਨਾ, ਤੇ ਮਸਲਨ ਅੱਜ ਫਲਾਣੇ ਪਿੰਡ ਗਈ ਹੈ ਨਾ, ਉੱਥੇ ਸਾਰੀਆਂ ਇਕੱਠੀਆਂ ਕਰਨੀਆਂ ਜਿਹੜੀ ਜਿਹੜੀ ਆਈ। ਅੱਛਾ ਅਗਲੇ ਦਿਨ ਦੂਜੇ ਪਿੰਡ ਗਈ ਹੈ ਨਾ, ਉੱਥੇ ਸਾਰੀਆਂ ਇਕੱਠੀਆਂ ਕਰਨੀਆਂ। ਅੱਛਾ ਉਹਨਾਂ ਨੂੰ ਫਿਰ ਉਹ ਕੀ ਕਰਦੀ ਸੀ, ਗੋਲੀਆਂ ਵੀ ਦਿੰਦੀ ਸੀ, ਤੇ ਪਾਕਿਸਤਾਨ 'ਚ ਮੈਂ ਕਿਹਾ ਇੰਜੈਕਸ਼ਨ ਵੀ ਮਿਲਦਾ ਸ਼ਾਇਦ, ਤੇ ਟੀਕਾ ਵੀ ਲਾਉਂਦੀ ਸੀ। ਅੱਛਾ ਉਹ ਟੀਕਾ ਲਾਏ ਮਸਲਨ ਫਰਜ਼ ਕਰੋ 2 ਮਹੀਨੇ ਜਾਂ 10 ਦਿਨ ਜਾਂ 15 ਜਾਂ 20 ਦਿਨ ਜਿੰਨੇ ਦਿਨ ਪੀਰੀਅਡ ਨਹੀਂ ਸੀ ਆਉਂਦਾ। ਅੱਛਾ ਸਭ ਤੋਂ ਮਜ਼ੇ ਦੀ ਗੱਲ ਹੈ ਕਿ ਉਹ ਜੋ ਟੀਕਾ ਸ਼ੀਕਾ ਜੋ ਕੁਝ ਉਹ ਕਰਦੀ ਸੀ ਨਾ, ਤੇ ਉਹ ਵਾਪਸ ਆਪਣੇ ਸੈੱਲ 'ਚ ਰੱਖ ਲੈਂਦੀ ਸੀ, ਤਾਂ ਕਿ ਕਿਸੇ ਬੰਦੇ ਨੂੰ ਇਹ ਨਾ ਪਤਾ ਲੱਗੇ ਕਿ ਉਹਨੇ ਕੀ ਕੀਤਾ। ਬਹਰਹਾਲ ਜੀ ਉਹ ਖੇਡਦੀ ਸੀ। ਅੱਛਾ ਹੁਣ ਚਲੇ ਫਰਜ਼ ਕਰ ਲਓ ਫਸਟ ਪੀਰੀਅਡ ਮਿਸ ਹੋਏ ਨੇ, ਪਹਿਲੇ ਮਹੀਨੇ 'ਚ ਔਰਤ ਨੂੰ ਪੀਰੀਅਡ ਨਹੀਂ ਆਏ। ਅੱਛਾ ਹੁਣ ਸਾਡੇ ਮੈਂ ਦੱਸਣਾ ਪਿਆ ਅਸੀਂ ਬੜੇ ਸਾਦੇ ਹਾਂ, ਤੇ ਅਸੀਂ ਸਮਝਦੇ ਹਾਂ ਕਿ ਪੀਰੀਅਡ ਨਹੀਂ ਆਇਆ ਇਹਦਾ ਮਤਲਬ ਕਿ ਬਸ ਹੁਣ ਅਮਲ ਹੋ ਗਿਆ, ਪ੍ਰੈਗਨੈਂਸੀ ਹੋ ਗਈ ਹੈ। ਫੌਰੀ ਤੌਰ ਤੇ ਮਸਲਨ ਉਹ ਡਾਕਟਰ ਨਾਲ ਗੱਲ ਰਾਬਤਾ ਕਰਾਂਗੇ ਜਿਹਦੇ ਕੋਲ ਇਲਾਜ ਕਰਾਉਣੇ ਪਏ, ਉਹ ਆ ਕੇ ਉਹ ਕੀ ਕਹਿੰਦੀ ਸੀ, ਉਹ ਕਹਿੰਦੀ ਜੀ ਫਲਾਣੀ ਲੈਬਾਰਟਰੀ ਤੁਸੀਂ ਜਾਓ, ਬੰਦਾ ਜਾਣ ਵਾਲਾ ਪੈਸੇ ਕੱਟ ਲਏਗਾ ਤੇ ਸਿਸਟਮ ਠੀਕ ਹੋ ਜਾ ਚੈੱਕ ਕਰਾ ਕੇ ਆਓ। ਅੱਛਾ ਉਹਨੂੰ ਲੈਬਾਰਟਰੀ ਵਾਲਿਆਂ ਨੇ ਮਿਲੀ ਸੀ, ਤੁਸੀਂ ਲੈਬਾਰਟਰੀ ਜਾਣਾ, ਉਹ ਲੈਬਾਰਟਰੀ ਵਾਲਾ ਕਹਿੰਦਾ ਜੀ ਕਿ ਠੀਕ ਹੈ ਜੀ ਪੋਜ਼ੀਟਿਵ ਹੈ, ਮਾਸ਼ਾਅੱਲਾ ਜੀ ਮੁਬਾਰਕ ਹੋਵੇ ਤੁਹਾਨੂੰ ਬੱਚਾ ਹੋਣਾ। ਅੱਛਾ ਉਹਨੂੰ ਬੰਦਾ ਅਸਲ 'ਚ ਇਤਨਾ ਖੁਸ਼ ਹੁੰਦਾ ਨਾ ਕਿ ਉਹ ਭੁੱਲ ਜਾਂਦਾ ਇਸ ਸਿਸਟਮ ਨੂੰ ਕਿ ਯਾਰ ਭਾਈ ਇਹ ਕਿਸੇ ਮੁਸਤਨਦ ਡਾਕਟਰ ਕੋਲ ਜਾਣਾ ਚਾਹੀਦਾ ਜਾਂ ਨਹੀਂ। ਉਹ ਬੰਦਾ ਇਤਨਾ ਜ਼ਿਆਦਾ ਖੁਸ਼ ਹੁੰਦਾ ਕਹਿੰਦਾ ਕਿ ਮਾਰੋ ਇਹ ਮੇਰੀ ਉਮੀਦ ਜਿਹੜੀ ਕਿ ਜਿਹਨੂੰ ਮੈਨੂੰ 10 ਸਾਲ ਹੋ ਗਏ ਨੇ ਜਾਂ 12 ਹੋ ਗਏ ਨੇ ਜਾਂ 15 ਹੋ ਗਏ ਨੇ, ਤੇ ਇਹਨੇ ਪਹਿਲੇ ਮਹੀਨੇ 'ਚ ਹੀ ਮਸਲਨ ਠੀਕ ਹੋ ਗਿਆ ਸਾਰਾ। ਤੇ ਉਹ ਬੰਦਾ ਉਸ ਖੁਸ਼ੀ 'ਚ ਬੰਦਾ ਕਿਸੇ ਬੰਦੇ ਨਾਲ ਰਾਬਤਾ ਕਾਇਮ ਮਸਲਨ ਰਾਬਤਾ ਕਿ ਮੈਨੂੰ ਪਤਾ ਕਿ ਦੱਸਿਓ ਉਹਨਾਂ ਨੂੰ ਕਿਸੇ ਨੂੰ, ਕਿਉਂਕਿ ਇਸ ਚੀਜ਼ ਦਾ ਪਤਾ ਨਹੀਂ ਲੱਗਣਾ ਚਾਹੀਦਾ। ਹੁਣ ਉਹ ਬੰਦਾ ਦੱਸਣਾ ਵੀ ਨਹੀਂ ਚਾਹੁੰਦਾ। ਸਾਡੇ ਤੁਹਾਨੂੰ ਪਤਾ ਪਿੰਡਾਂ ਦਾ ਜਿਹੜਾ ਸਿਸਟਮ ਹੈ, ਬਾਕੀ ਦੀ ਨਜ਼ਰ ਲੱਗ ਜਾਂਦੀ ਹੈ, ਇੰਝ ਹੋ ਜਾਂਦਾ ਹੈ, ਇਹ ਹੋ ਜਾਂਦਾ ਹੈ, ਤੇ ਇਸ ਵਾਸਤੇ ਬੰਦਾ ਆਪੂ ਵੀ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ।
ਅੱਛਾ ਉਹ ਚੁੱਪ ਕਰਕੇ ਅੱਛਾ ਆਖਿਰ ਜੀ ਕੋਈ ਦੂਜੀ ਦਵਾਈ ਨਹੀਂ ਖਾਣੀ, ਜਿਹੜੀਆਂ ਦਵਾਈਆਂ ਤੁਹਾਨੂੰ ਮੈਂ ਦਿਆਂਗੀ ਨਾ ਉਹੀ ਖਾਣੀਆਂ ਨੇ। ਬਹਰਹਾਲ ਜੀ, ਕੰਮ ਚੱਲਦਾ ਰਹਿੰਦਾ ਇਸ ਤਰ੍ਹਾਂ। ਅੱਛਾ, ਉਹਨੂੰ ਗੱਲ ਕਿਸ ਤਰ੍ਹਾਂ ਹੋਈ ਕਿ ਮਤਲਬ ਕੀ ਕਹਿੰਦਾ ਇੱਕ ਬੰਦਾ ਸੀ ਤੇ ਉਸ ਬੰਦੇ ਨੇ ਜਿਹਨੇ ਮੈਨੂੰ ਗੱਲ ਸੁਣਾਈ ਸੀ ਤੇ ਉਹ ਮਸੂਦ ਬੜੇ ਮਰਦ ਦੀ ਭਰਜਾਈ ਸੀ ਮੇਰੇ ਨਾਲ। ਅੱਛਾ ਉਹਨੂੰ ਉਹ ਬਿਮਾਰ ਹੋ ਗਈ, ਉਹ ਸ਼ੂਗਰ ਦੀ ਪੇਸ਼ੈਂਟ ਸੀ। 5 ਮਹੀਨੇ ਹੋ ਗਏ ਪੀਰੀਅਡ ਰੁਕੇ ਨੇ, ਬੜੇ ਖੁਸ਼, ਗਰੀਬ ਫੈਮਿਲੀ ਨਾਲ ਥੋੜਾ ਤਲਕ ਸੀ। ਕਹਿੰਦਾ ਮੈਨੂੰ ਕਹਿੰਦਾ ਭਾਈ ਬਸ਼ੀਰ ਮੈਂ ਮਸਲਨ ਤੁਹਾਨੂੰ ਕੀ ਦੱਸਾਂ ਕਿ ਅਸੀਂ ਮਸਲਨ ਮੋਟਰਸਾਈਕਲ ਵੇਚ ਕੇ ਜਾਂ ਆਪਣੀ ਛਾਪ ਦੇ ਕੇ ਤੇ ਅਸੀਂ ਉਹਨੂੰ ਪੈਸੇ ਦਿੱਤੇ ਸੀ, ਤੇ ਸਾਡੇ ਨਾਲ ਉਹਦਾ ਮਤਲਬ 50 ਜਾਂ 60 ਹਜ਼ਾਰ ਨਾਲ ਗੱਲ ਹੋਈ ਸੀ। ਤੇ ਬਾਹਰ ਚਲੇ ਉਹ ਬਿਮਾਰ ਹੋ ਗਈ ਔਰਤ, ਭਰਜਾਈ ਉਸ ਮੁੰਡੇ ਦੀ ਬਿਮਾਰ ਹੋ ਗਈ, ਲੈ ਕੇ ਗਏ ਉਹਨੂੰ ਹਸਪਤਾਲ, ਲੈ ਕੇ ਗਏ ਸਾਡਾ ਜਿਹੜਾ ਹੈਡਕੁਆਟਰ ਹਸਪਤਾਲ ਤਬਲੇ ਵਾਲੇ ਜਿਹਨੂੰ ਕਹਿੰਦੇ ਆ, ਸਰਕਾਰੀ ਹਸਪਤਾਲ ਲੈ ਕੇ ਗਏ। ਤੇ ਉਹ ਕਾਫੀ ਬਿਮਾਰ ਸੀ। ਡਾਕਟਰ ਨੇ ਚੈੱਕ ਕਰਨਾ ਤੇ ਉਹਨੇ ਆਖਿਆ ਡਾਕਟਰ ਸਾਹਿਬ ਇੱਕ ਗੱਲ ਹੈ ਜੀ ਬਈ ਗੋਲੀ ਸ਼ੋਲੀ ਦਵਾਈ ਧਿਆਨ ਨਾਲ ਦਿਓ, ਪ੍ਰੈਗਨੈਂਟ ਹੈ, ਅਮਲ ਵੀ ਹੈ। ਉਹਨੇ ਕਿਹਾ ਬਈ ਮਸਲਨ ਕਿਤਨੀ ਦੇਰ ਹੋ ਗਈ ਹੈ? ਇਹ ਜੀ 5 ਮਹੀਨੇ ਹੋ ਗਏ ਨੇ, 6 ਹੋ ਗਏ। ਉਹਨੇ ਕਿਹਾ ਅੱਛਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਤੁਸੀਂ ਦੇਖੋ ਕਿ 5-6 ਮਹੀਨੇ ਤੱਕ ਜਿਹੜੀ ਅਗਰ ਪ੍ਰੈਗਨੈਂਸੀ ਹੈ ਤਾਂ ਉਸ ਦੇ ਪੇਟ ਤੋਂ ਪਤਾ ਲੱਗ ਜਾਂਦਾ ਹੈ। ਬਹਰਹਾਲ ਜੀ ਉਹਨੇ ਨਰਸ ਨੂੰ ਕਿਹਾ, ਡਾਕਟਰ ਨੇ ਕਿਹਾ ਇਹਨੂੰ ਚੈੱਕ ਕਰਿਓ ਤੇ ਇਹਦੇ 'ਚ ਮਸਲਨ ਪ੍ਰੈਗਨੈਂਸੀ ਪਹਿਲੇ ਚੈੱਕ ਕਰੋ। ਉਹਨੇ ਚੈੱਕ ਕੀਤਾ ਤੇ ਉਹ ਕਹਿੰਦੀ ਸਰ ਨੈਗੇਟਿਵ ਹੈ, ਕੋਈ ਸ਼ੈ ਨਹੀਂ। ਫਿਰ ਡਾਕਟਰ ਨੇ ਬੁਲਾ ਕੇ ਪੁੱਛਿਆ, ਉਹਨੇ ਕਿਹਾ ਵੀ ਤੁਹਾਨੂੰ ਕਿਹਨੇ ਆਖਿਆ ਅਮਲ ਹੈ? ਉਹਨੇ ਕਿਹਾ ਜੀ ਸਾਨੂੰ ਆਪੇ ਪਤਾ ਹੈ, ਆਖਣ ਦੀ ਕਿਹੜੀ ਲੋੜ ਜੀ, ਸਾਨੂੰ ਆਪੇ ਪਤਾ ਪ੍ਰੈਗਨੈਂਸੀ ਹੈ। ਬਸ 5 ਮਹੀਨੇ ਹੋ ਗਏ ਨੇ, ਕੱਪੜੇ ਨਹੀਂ ਆਏ। ਹੁਣ ਤੁਸੀਂ ਦੇਖਿਆ ਨਾ, ਮੈਂ ਦੱਸਦਾ ਪਿਆ ਕਿ ਸਾਡੀ ਸਾਦਗੀ ਇਤਨੀ ਹੈ ਕਿ ਅਸੀਂ ਇਹ ਸਮਝਦੇ ਹਾਂ ਕਿ ਮਸਲਨ ਫਰਜ਼ ਕਰ ਲਓ ਅਗਰ 5 ਮਹੀਨੇ ਜਾਂ 2 ਮਹੀਨਾ ਜਾਂ ਕੋਈ ਸਾਡੇ ਅਗਰ ਪੀਰੀਅਡ ਨਹੀਂ ਆਇਆ, ਬਜਾਏ ਇਸ ਤੇ ਕਿ ਦੇਖਿਆ ਜਾਏ ਕਿ ਮੁਸ਼ਕਿਲ ਕੇਸ ਸੀ, ਅਸੀਂ ਸਮਝਦੇ ਹਾਂ ਕਿ ਬਸ ਠੀਕ ਹੈ ਜੀ ਅਸੀਂ ਸਕਸੈਸ ਹੋ ਗਏ ਤਾਂ ਸਾਡਾ ਕੰਮ ਹੋ ਗਿਆ ਜਿਹੜਾ ਹੋਣਾ ਸੀ। ਬਹਰਹਾਲ ਜੀ ਉਹ ਮਸਲਨ ਡਾਕਟਰ ਨੇ ਦੁਬਾਰਾ ਫਿਰ ਚੈੱਕ ਕੀਤਾ ਕਿ ਤਾਂ ਕਿ ਕੋਈ ਮਸਲਾ ਦੇਖਿਆ। ਉਹਨੇ ਕਿਹਾ ਨਹੀਂ ਕੋਈ ਇਹੋ ਜਿਹੀ ਕੋਈ ਚੀਜ਼ ਨਹੀਂ ਹੈ, ਅਮਲ ਸ਼ਮਲ ਕੋਈ ਨਹੀਂ ਹੈ। ਤੁਸੀਂ ਇਲਾਜ ਕਿੱਥੋਂ ਕਰਾਉਂਦੇ ਹੋ ਪਏ, ਕੌਣ ਹੈ ਡਾਕਟਰ? ਡਾਕਟਰ ਫਿਰ ਜੋ ਕੋਈ ਨਾਂ ਸੀ, ਆਪਾਂ ਸ਼ਮੀਮ ਸੀ, ਆਪਾਂ ਸ਼ਮਸ਼ਾਦ ਸੀ, ਜੋ ਕੋਈ ਨਾਂ ਸੀ, ਮੈਨੂੰ ਨਾਂ ਨਹੀਂ ਯਾਦ ਨਾ, ਇਹ ਜੀ ਆਪਾਂ ਫਲਾਣੀ ਕੋਲ ਇਲਾਜ ਕਰਾਉਂਦੇ ਪਏ। ਉਹਨੇ ਕਿਹਾ ਜੀ ਉਹਦਾ ਕਲੀਨਿਕ ਕਿੱਥੇ ਹੈ? ਇਹ ਜੀ ਉਹਦਾ ਕਲੀਨਿਕ ਤੇ ਕੋਈ ਨਹੀਂ, ਤੇ ਸਾਡੇ ਘਰ ਹੀ ਆ ਜਾਂਦੀ ਹੈ। ਉਹਨੇ ਕਿਹਾ ਅੱਛਾ ਅਗਰ ਘਰ ਆਉਂਦੀ ਹੈ ਤੇ ਉਹ ਕਿੱਥੋਂ ਆਉਂਦੀ ਹੈ, ਕਿੱਥੇ ਦੀ ਹੈ? ਇਹ ਜੀ ਮੈਨੂੰ ਤੇ ਮਿਲਾਈ ਸੀ ਮਸਲਨ ਇਹਨਾਂ ਨੇ, ਠੀਕ ਹੈ ਜੀ। ਉਹਨਾਂ ਕੋਲੋਂ ਪੁੱਛਿਆ ਜੀ ਤੁਹਾਨੂੰ ਕਿਹਨੇ, ਤੁਸੀਂ ਦੱਸੋ ਜੀ ਕਿੱਥੇ ਦੀ ਹੈ? ਕਹਿੰਦੀ ਮੈਨੂੰ ਤੇ ਫਲਾਣੇ ਭਾਈ ਨੇ ਮਿਲਾਈ ਸੀ। ਅੱਛਾ ਤੁਸੀਂ ਦੱਸੋ ਜੀ? ਇਹ ਮੈਨੂੰ ਜੀ ਫਲਾਣੇ ਬੰਦੇ ਨੇ ਮਿਲਾਈ ਸੀ। ਉਹ ਭਾਈ ਜੀ ਉਹ ਅੱਗੇ ਪਿੱਛੇ ਕਰ ਕੇ ਮਸਲਨ ਉਹਦਾ ਪਤਾ ਹੀ ਕੋਈ ਨਹੀਂ ਕਿਸੇ ਨੂੰ, ਜਿਹਨੂੰ ਪੁੱਛੋ ਕਹਿੰਦਾ ਜੀ ਮੈਨੂੰ ਦੂਜੇ ਨੇ ਮਿਲਾਈ ਸੀ। ਠੀਕ ਹੈ, ਬਹਰਹਾਲ ਉਹ ਔਰਤ ਜਿਹੜੀ ਸੀ ਉਹ ਇਤਨੀ ਦੇਰ ਖੂਨ ਅੰਦਰ ਬੰਦ ਰਹਿਣ ਦੀ ਵਜ੍ਹਾ ਤੋਂ, ਫਿਰ ਸ਼ੂਗਰ ਦੀ ਉਹਨੂੰ ਦਵਾਈ ਨਹੀਂ ਸੀ ਲੈਣ ਦਿੰਦੀ, ਉਹਨੇ ਦਵਾਈ ਨਹੀਂ ਲੈਣ ਦਿੱਤੀ ਸੀ, ਉਸ ਵਜ੍ਹਾ ਤੋਂ ਔਰਤ ਦੀ ਡੈਥ ਹੋ ਗਈ, ਔਰਤ ਫੌਤ ਹੋ ਗਈ, ਜਾਨ ਚਲੀ ਗਈ, ਸਿਰਫ ਮਾਲੂਮਾਤ ਨਾ ਹੋਣ ਦੀ ਵਜ੍ਹਾ ਤੋਂ। ਮੈਂ ਅੱਗੇ ਵੀ ਗੱਲ ਕੀਤੀ ਹੈ ਕਿ ਔਲਾਦ ਜਿਹੜੀ ਹੈ ਉਹਦਾ ਅਸੂਲ, ਉਹਦੇ ਵਿੱਚ ਕੋਸ਼ਿਸ਼ ਕਰਨਾ ਵੀ ਕੋਈ ਜੁਰਮ ਨਹੀਂ ਹੈ, ਲੇਕਿਨ ਜ਼ਰੂਰੀ ਹੈ ਕਿਸੇ ਮੁਸਤਨਦ ਡਾਕਟਰ ਕੋਲੇ ਜਾਂ ਕਿਸੇ ਜਾਣਨ ਵਾਲੇ ਕੋਲੇ। ਇਹ ਜਿਹੜੇ ਬੰਦੇ ਹੁੰਦੇ ਨੇ ਇਸ ਤਰ੍ਹਾਂ ਦੇ, ਮਾਈਆਂ ਹੋ ਗਈਆਂ ਜਾਂ ਜਿਹੋ ਜਿਹੇ ਹੁੰਦੇ ਨੇ, ਠੀਕ ਹੈ ਹੋ ਸਕਦਾ ਕੋਈ ਮਸਲਨ ਦੱਸਣ 'ਚ ਕਿ ਤੁੱਕਾ ਲੱਗ ਹੀ ਜਾਏ, ਲੇਕਿਨ ਉਹਨਾਂ ਕੋਲ ਕਿਸੇ ਕਿਸਮ ਦਾ ਕੋਈ ਡਾਕਟਰੀ ਦਾ ਤਜਰਬਾ ਨਹੀਂ ਹੁੰਦਾ, ਔਰ ਹੋ ਸਕਦਾ ਕਿ ਬੰਦੇ ਨੂੰ ਪੂਰੀ ਜ਼ਿੰਦਗੀ ਵਾਸਤੇ ਮਸਲ ਖਰਾਬ ਕਰ ਦੇਣ। ਹੁਣ ਦੇਖੋ ਨਾ ਜ਼ਿੰਦਗੀ ਚਲੀ ਗਈ, ਉਸ ਔਰਤ ਨੂੰ ਪਕੜਿਆ ਪੁਲਿਸ ਨੇ, ਫਿਰ ਪਕੜ ਕੇ ਛੱਡ ਵੀ ਦਿੱਤਾ। ਤੁਸੀਂ ਦੇਖੋ ਨਾ ਸਾਡੀ ਜਿਹੜੀ ਪੁਲਿਸ ਹੈ, ਠੀਕ ਹੈ, ਤੇ ਉਹ ਕੇਕ ਬਣਿਆ ਉਸ ਵੇਲੇ ਕੇਸ, ਮੈਂ ਫਿਰ ਮੈਨੂੰ ਨਹੀਂ ਤਫਸੀਲ ਦਾ ਪਤਾ ਕਿ ਉਹਦਾ ਕੇਸ, ਮੇਰਾ ਆਪਣਾ ਖਿਆਲ ਹੈ ਕਿ ਕੇਸ ਵਿੱਚ ਕੀ ਬਣਨਾ ਹੁੰਦਾ, ਜਿਸ ਬੰਦੇ ਨੇ ਫਰਜ਼ ਕਰੋ ਅਗਰ 100 ਬੰਦਾ ਸੀ ਤੇ ਹਰ ਬੰਦੇ ਕੋਲੋਂ ਕਮ ਅਜ਼ ਕਮ ਜਿਹੜਾ ਉਹਨੇ ਕਿਸੇ ਕੋਲ ਲਿਆ ਨਾ 50,000 ਰੁਪਇਆ ਲਿਆ ਸੀ, ਕਿਸੇ ਕੋਲ 5 ਲੱਖ, ਕਿਸੇ ਕੋਲ 3 ਲੱਖ, ਕਿਸੇ ਕੋਲ 2 ਲੱਖ, ਹਰ ਬੰਦੇ ਕੋਲ ਮੁਖਤਲਿਫ ਪੈਸੇ ਉਹਨੇ ਲਏ ਸੀ। ਠੀਕ ਹੈ, ਹੁਣ ਉਹ ਔਰਤ ਜਿਹੜੀ ਹੈ ਉਹ ਸਾਈਡ ਤੇ ਹੋ ਗਈ। ਤੇ ਮੇਰੇ ਤੁਹਾਨੂੰ ਗੱਲ ਦੱਸਣ ਦਾ ਮਕਸਦ ਖਾਲੀ ਇਹ ਹੈ ਕਿ ਤੁਸੀਂ ਜਿਸ ਵੇਲੇ ਵੀ ਕਿਤੇ ਇਲਾਜ ਕਰਾਉਣ ਜਾਂਦੇ ਹੋ,
ਜੇ ਤੁਹਾਨੂੰ ਕੋਈ ਮੁਸ਼ਕਿਲ ਹੈ ਤੇ ਕੋਸ਼ਿਸ਼ ਕਰੋ ਕਿ ਡਾਕਟਰ ਮੁਸਤੈਦ ਹੋਣਾ ਚਾਹੀਦਾ। ਇਹ ਜਿਹੜੇ ਕਮ ਕਲੀਨਿਕ ਤੇ ਹੋਵੇ ਨਾ ਜੀ, ਹੁਣ ਤੁਸੀਂ ਉਹਨੂੰ ਜਾਣਦੇ ਨਹੀਂ, ਪਤਾ ਹੀ ਕੋਈ ਨਹੀਂ ਕਰਦੀ ਕੀ ਹੈ ਵੀ, ਕੀ ਦਿੰਦੀ ਹੈ ਵੀ, ਠੀਕ ਹੈ। ਫਿਰ ਅਗਰ ਇੱਕ ਲੈਬ ਤੋਂ ਤੁਸੀਂ ਚੈੱਕ ਕੀਤਾ, ਤੁਸੀਂ ਆਪਣੀ ਦੂਜੀ ਲੈਬ ਤੋਂ ਜਾ ਕੇ ਚੈੱਕ ਕਰਾਓ। ਮੈਡੀਕਲ ਸਾਇੰਸ ਵਿੱਚ ਇਸ ਵੇਲੇ ਮਸਲ ਫਰਜ਼ ਕਰ ਲਓ ਅਗਰ ਬੱਚਾ ਨਹੀਂ ਹੋ ਰਿਹਾ ਤਾਂ ਉਹਦੀਆਂ ਦੋ ਮਸਲ ਮੁਖਤਲਿਫ, ਇੱਕ ਸਿਸਟਮ ਐਸਾ ਹੈ ਉਹਨੂੰ ਕਹਿੰਦੇ ਨੇ IVF, ਇੱਕ ਸਿਸਟਮ ਐਸਾ ਹੈ ਉਹਨੂੰ ਕਹਿੰਦੇ ਨੇ IUI, ਠੀਕ ਹੈ। ਜਿਹੜਾ IVF ਹੈ ਉਹਦਾ ਪਾਕਿਸਤਾਨ 'ਚ ਖਰਚਾ ਤਕਰੀਬਨ ਇੱਕ ਅਟੈਂਪਟ ਦਾ ਜਿਹੜਾ ਹੈ ਤਕਰੀਬਨ ਇੱਕ ਵਾਰੀ ਦਾ ਤਕਰੀਬਨ ਮਸਲਨ ਮੇਰਾ ਆਪਣਾ ਖਿਆਲ 1.5-2 ਲੱਖ ਹੋਵੇਗਾ। ਜਿਹੜਾ IUI ਹੈ ਉਹਦਾ ਖਰਚਾ ਜਿਹੜਾ ਹੈ ਉਹਦਾ ਤਕਰੀਬਨ ਮੇਰਾ ਖਿਆਲ ਹੈ ਕਿ ਤਕਰੀਬਨ 40,000 ਦੇ ਨੇੜੇ, 40-50,000 ਦੇ ਨੇੜੇ ਤੇ ਰਹੇਗਾ। ਉਹਦੇ 'ਚ ਬੜੇ ਚਾਂਸਿਸ ਹੁੰਦੇ ਨੇ ਜਿਨ੍ਹਾਂ ਬੰਦਿਆਂ ਨੂੰ ਔਲਾਦ ਦੀ ਨਿਮਤ ਨਹੀਂ ਮਿਲਦੀ ਪਈ, ਠੀਕ ਹੈ, ਜਾਂ ਜਿਹੜੀ ਇਸ ਚੀਜ਼ ਤੋਂ ਮਹਿਰੂਮ ਨੇ, ਪਾਕ ਪਰਵਰਦਿਗਾਰ ਸਭ ਨੂੰ ਇਹ ਨਿਮਤ ਦੇ, ਤੇ ਉਹ ਆਪਣਾ ਇਲਾਜ ਜਿਹੜਾ ਹੈ ਉਹ ਮਸਲਨ ਇਹ ਜਿਹੜੇ ਮੈਂ ਦੱਸਣਾ ਪਿਆ ਕਿ IUI ਔਰ IVF, ਇਹ ਦੋ ਹੀ ਐਸੇ ਸਿਸਟਮ ਨੇ ਕਿ ਉਹਨਾਂ ਦੇ ਥਰੂ ਤੁਸੀਂ ਜਨਾਬ ਆਪਣਾ ਇਲਾਜ ਕਰਵਾ ਸਕਦੇ ਹੋ। ਅਸੀਂ ਕਿੰਨੇ ਸਾਦੇ ਹਾਂ, ਸਾਨੂੰ ਜਿਕਣ ਕੋਈ ਕਹਿੰਦਾ ਅਸੀਂ ਉਨੀ ਹੀ ਮੰਨ ਜਾਂਦੇ ਹਾਂ। ਅਸੀਂ ਕੋਈ ਇਨਵੈਸਟੀਗੇਸ਼ਨ ਨਹੀਂ ਕਰਦੇ, ਅਸੀਂ ਕੋਈ ਤਹਿਕੀਕ ਨਹੀਂ ਕਰਦੇ ਕਿ ਇਹ ਬੰਦਾ ਕੌਣ ਹੈ, ਇਹਨੂੰ ਪਤਾ ਵੀ ਹੈ ਕਿਸੇ ਸ਼ਾਇਦ ਕਿ ਕੋਈ ਨਹੀਂ, ਇਹ ਐਵੇਂ ਸੁਣਾਈ ਜਾਂਦਾ ਹੈ। ਮੈਂ ਹਫੀਜ਼ ਸਾਹਿਬ ਕੋਲ ਬੈਠਿਆ, ਸਾਜਦਾ ਹਫੀਜ਼ ਹੈ ਨਾ, ਤੇ ਉਹਨਾਂ ਦੇ ਹਸਬੈਂਡ ਜਿਹੜੇ ਨੇ ਡਾਕਟਰ ਹਫੀਜ਼, ਮੈਂ ਉਹਨਾਂ ਕੋਲ ਬੈਠੇ ਤੇ ਮੈਂ ਉਹਨਾਂ ਨੂੰ ਇਹ ਗੱਲ ਦੱਸੀ, ਮੈਂ ਕਿਹਾ ਇਸ ਤਰ੍ਹਾਂ ਵਾਕਿਆ ਹੋਇਆ ਸੀ। ਉਹ ਕਹਿੰਦੇ ਨੇ ਇਹ ਤੇ ਹੋਇਆ ਇੱਕ ਪਿੰਡ ਵਿੱਚ, ਪਿੰਡਾਂ ਦੇ ਲੋਕ ਨਹੀਂ ਜਾਣਦੇ ਤੇ ਬੰਦੇ ਬੜੇ ਫਸ ਗਏ ਹੋਣਗੇ ਤੇ ਬੜਿਆਂ ਬੰਦਿਆਂ ਰੁਪਈਆ ਆਪਣੇ ਲਾਏ ਹੋਣਗੇ, ਲੇਕਿਨ ਕਹਿੰਦੇ ਨੇ ਮਸਲ ਐਸੀ ਮਸਲ ਲਾਹੌਰ ਸ਼ਹਿਰ ਵਿੱਚ ਇੱਕ ਹਸਪਤਾਲ ਹੈ ਕਿ ਜਿਹੜੇ ਗਰੰਟੀ ਦਿੰਦੇ ਨੇ ਕਿ ਤੁਹਾਡੇ ਘਰ ਮੁੰਡਾ ਹੀ ਆਵੇਗਾ, ਪੁੱਤਰ ਹੀ ਆਵੇਗਾ। ਅੱਛਾ, ਹੁਣ ਤੁਸੀਂ ਦੇਖੋ ਗੇਮ ਕਿਸ ਤਰ੍ਹਾਂ ਕਰਦੇ ਨੇ ਅਗਲੇ, ਕਿ ਉਹ ਕਹਿੰਦੇ ਨੇ ਕਿ ਮਸਲਨ ਸਾਡੇ ਹਸਪਤਾਲ 'ਚ ਤੁਸੀਂ ਇਲਾਜ ਕਰਾਓ, ਗਰੰਟੀ ਨਾਲ ਬੱਚਾ ਆਵੇਗਾ, ਬੱਚੀ ਨਹੀਂ ਹੋਣ ਲੱਗੀ। ਸਟਾਰਟਿੰਗ ਤੁਹਾਨੂੰ 1 ਲੱਖ ਰੁਪਇਆ ਦੇਣਾ ਪਏਗਾ ਸਾਨੂੰ, ਠੀਕ ਹੈ, ਉਸ ਇਲਾਜ ਦਾ। ਅੱਛਾ, ਫਿਰ ਅੱਗੋਂ ਪੂਰਾ ਜਿੰਨੀ ਦੇਰ ਤੁਹਾਨੂੰ ਪ੍ਰੈਗਨੈਂਸੀ ਹੈ, ਜਿੰਨੀ ਦੇਰ ਤੁਹਾਡਾ ਅਮਲ ਹੈ ਵੈ, ਤੁਸੀਂ ਇਲਾਜ ਸਾਡੇ ਕੋਲ ਕਰਾਉਣਾ, ਠੀਕ। ਅੱਛਾ, ਅਗਰ ਫਰਜ਼ ਕਰ ਲਓ 9 ਮਹੀਨਿਆਂ ਤੋਂ ਬਾਅਦ ਬੱਚੀ ਹੁੰਦੀ ਹੈ, ਬੱਚਾ ਨਹੀਂ ਹੁੰਦਾ, ਤਾਂ ਤੁਹਾਡਾ ਲੱਖ ਰੁਪਏ ਤੁਹਾਨੂੰ ਵਾਪਸ ਕਰ ਦੇਣਗੇ। ਹੁਣ ਤੁਸੀਂ ਦੇਖੋ ਕਿ 9 ਮਹੀਨਿਆਂ ਤੋਂ ਬਾਅਦ ਉਹ ਲੱਖ ਰੁਪਏ ਵਾਪਸ ਕਰ ਰਹੇ ਨੇ। ਡਾਕਟਰ ਸਾਹਿਬ ਕਹਿੰਦੇ ਨੇ ਕਿ ਉਹ ਕੋਈ ਇਲਾਜ ਨਹੀਂ ਕਰਦੇ, ਕੋਈ ਇਲਾਜ ਨਹੀਂ ਕਰਦੇ। ਅਗਰ ਉਹਨਾਂ ਕੋਲ 100 ਬੰਦਾ ਜਾਂਦਾ ਹੈ ਨਾ, ਫਰਜ਼ ਕਰ ਲਓ 100 ਮਰੀਜ਼ ਜਾਂਦਾ ਹੈ, ਅੱਛਾ ਹੁਣ ਨਾਰਮਲ ਹੀ ਹਾਲਤ ਹੈ ਪਾਕਿਸਤਾਨ 'ਚ, ਅੱਧੋ ਅੱਧ ਹੀ ਕੰਮ ਹੁੰਦਾ ਹੈ ਤਕਰੀਬਨ, ਯਾਨੀ ਮਸਲ 52 ਜਾਂ 48 ਇੰਝ ਹੁੰਦਾ, ਹੋ ਸਕਦਾ 52 ਕੁੜੀਆਂ, 48 ਮੁੰਡੇ ਜਾਂ 48 ਮੁੰਡੇ ਤੇ 52 ਕੁੜੀਆਂ, ਮਸਲ ਨਾਰਮਲ ਹਾਲਤ ਇਹ ਹੈ, ਤੁਸੀਂ ਗੋਲੀਆਂ ਖਾਓ ਜਾਂ ਨਾ ਖਾਓ, ਇੰਝ ਹੀ ਹੋਣਾ, ਠੀਕ ਹੈ। ਹੁਣ ਫਰਜ਼ ਕਰ 100 ਬੰਦੇ, ਤੁਸੀਂ ਮੇਰੀ ਗੱਲ ਗੌਰ ਨਾਲ ਸੁਣਿਓ ਔਰ ਦੇਖਿਓ ਤੁਸੀਂ ਜ਼ਿਹਨ ਕੈਸਾ ਹੈ ਔਰ ਲੋਕਾਂ ਦੇ ਬਿਜ਼ਨਸ ਦਾ ਟਰੈਕ ਕੈਸਾ ਹੈ, ਲੋਕ ਕਿਸ ਤਰੀਕੇ ਨਾਲ ਸਾਨੂੰ ਲੁੱਟਦੇ ਨੇ ਬੇ, ਔਰ ਅਸੀਂ ਜਨਾਬ ਛਾਲਾ ਮਾਰ ਮਾਰ ਕੇ ਜਾਂਦੇ ਹਾਂ, ਅਸੀਂ ਕਹਿੰਦੇ ਲੈ ਬਾਈ ਵਾਕਈ ਸਹੀ ਗੱਲ ਹੈ। ਅੱਛਾ, ਹੁਣ ਮਸਲਨ 100 ਪਾਰਟੀ ਉਹਨਾਂ ਕੋਲ ਗਈ ਹੈ, 100 ਬੰਦਾ ਉਹਨਾਂ ਕੋਲ ਗਿਆ ਔਰ 100 ਬੰਦੇ ਨੂੰ ਉਹਨਾਂ ਨੇ ਟ੍ਰੀਟਮੈਂਟ ਦਿੱਤੀ ਹੈ। ਪਹਿਲੇ ਤਾਂ 100 ਬੰਦੇ ਕੋਲ ਉਹਨਾਂ ਲੱਖ ਲੱਖ ਰੁਪਈਆ ਲਿਆ, 100 ਚ ਲੱਖ ਹੋਵੇ ਤੇ 1 ਕਰੋੜ ਬਣ ਜਾਂਦਾ, 1 ਕਰੋੜ ਰੁਪਇਆ ਉਹਨੇ ਆਪਣੇ ਬੈਂਕ 'ਚ ਰੱਖ ਛੱਡਿਆ, ਆਪਣੇ ਬਿਜ਼ਨਸ ਤੇ ਲਾ ਛੱਡਿਆ, ਤੇ ਬਾਕੀ ਕੰਮ ਅੱਗੋਂ ਤੁਹਾਡਾ। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਉਹਨਾਂ ਕੋਲੋਂ ਆਪਣਾ ਇਲਾਜ ਕਰਾਉਣਾ ਸ਼ੁਰੂ ਕਰਨਾ, ਉਹਨਾਂ ਤੁਹਾਡਾ ਇਲਾਜ ਕਰਨਾ ਹੈ। ਅੱਛਾ, ਇੱਕ ਤੇ ਹੈ ਕਿ ਹਰ ਮਹੀਨੇ ਅਗਰ ਬਸ ਉੱਥੇ ਜਾ ਕੇ ਚੈੱਕ ਹੁੰਦਾ, ਚੈੱਕਅਪ ਹੁੰਦਾ ਤੁਹਾਡਾ, ਤੇ ਉਹ ਚੈੱਕਅਪ ਦੀ ਫੀਸ ਵੀ ਲੈਣਗੇ, ਅਲਟਰਾਸਾਊਂਡ ਦੀ ਫੀਸ ਵੀ ਲੈਣਗੇ, ਆਪਣੀ ਮੈਡੀਸਨ ਵੀ ਵੇਚਣਗੇ, ਠੀਕ ਹੈ, ਉਹ ਸਾਰਾ ਕੁਝ ਤੁਹਾਡੇ ਨਾਲ ਕਰਨਗੇ। ਫਿਰ ਅਗਰ 9 ਮਹੀਨਿਆਂ ਤੋਂ ਬਾਅਦ ਤੁਹਾਡੇ ਘਰ ਬੱਚਾ ਨਹੀਂ ਹੁੰਦਾ ਤੇ ਬੱਚੀ ਹੋ ਜਾਂਦੀ ਹੈ, ਤੇ ਉਹ ਤੁਹਾਨੂੰ ਆਫਿਸ 'ਚ ਬੁਲਾ ਕੇ ਪਤਾ ਕੀ ਕਹਿਣਗੇ, ਸਰ ਦੇਖੋ ਇਹ ਕੁਦਰਤ ਦਾ ਇੱਕ ਆਪਣਾ ਨਿਜ਼ਾਮ ਹੈ, ਰੱਬ ਦੇ ਅੱਗੇ ਤਾਂ ਤੁਹਾਨੂੰ ਆਪ ਨੂੰ ਪਤਾ ਹੈ ਕਿਸੇ ਦਾ ਵੱਸ ਨਹੀਂ ਚੱਲਦਾ, ਸਾਡੀ ਕੋਸ਼ਿਸ਼ ਹੈ ਹੀ, ਅਸੀਂ ਆਪਣੀਆਂ ਦਵਾਈਆਂ ਜਿਹੜੀਆਂ ਨੇ ਹਰ ਤਰੀਕੇ ਨਾਲ ਯੂਜ਼ ਕੀਤੀਆਂ ਨੇ, ਹੁਣ ਰੱਬ ਦੀ ਮਰਜ਼ੀ ਹੈ, ਉਹਨੇ ਤੁਹਾਨੂੰ ਦੇ ਦਿੱਤੀ ਹੈ, ਤੇ ਬਰ ਮੁਬਾਰਕਾਂ ਬਣ ਜੇ, ਤੇ ਸਰ ਜੀ ਅਸੀਂ ਮਾਜ਼ਰਤ ਖਵਾਹ ਹਾਂ, ਹੁਣ ਤੁਹਾਡਾ ਲੱਖ ਰੁਪਈਆ ਸਾਡੇ ਕੋਲ ਪਿਆ, ਉਹ ਜੇ ਕਹਿੰਦੇ ਹੋ ਤੁਹਾਨੂੰ ਲਿਆ ਦਿੰਦੇ ਹਾਂ, ਜੇ ਕਹਿੰਦੇ ਹੋ ਤਾਂ ਅਕਾਊਂਟ ਨੰਬਰ ਦੇ ਜਾਓ, ਕੱਲ੍ਹ ਤੁਹਾਡੇ ਅਕਾਊਂਟ 'ਚ ਪੈਸੇ ਪਹੁੰਚ ਜਾਣਗੇ। ਅੱਛਾ, ਅਸੀਂ ਫਿਰ ਵੀ ਸਾਦੇ, ਅਸੀਂ ਕਹਿੰਦੇ ਹਾਂ ਲੈ ਯਾਰ ਦੇਖ ਲੈ ਕਿੱਡੇ ਇਮਾਨਦਾਰ ਨੇ ਯਾਰ, ਦੇਖ ਲੈ ਲੱਖ ਰੁਪਈਆ ਵਾਪਸ ਕਰ ਰਿਹਾ ਨੇ,
ਇਸ ਜ਼ਮਾਨੇ 'ਚ ਵਾਪਸ ਕਰਨਾ ਬੜਾ ਔਖਾ ਕੰਮ ਹੈ। ਬਹਰਹਾਲ ਤੁਸੀਂ ਅੰਦਾਜ਼ਾ ਕਰ ਲਓ ਉਹਨਾਂ ਦੇ ਜ਼ਿਹਨ ਦਾ, ਅੰਦਾਜ਼ਾ ਕਰ ਲਓ ਉਹਨਾਂ ਦੇ ਸਟ੍ਰੈਕ ਦਾ ਕਿ ਉਹ ਕਿਸ ਤਰੀਕੇ ਨਾਲ ਜਨਾਬ ਲੋਕਾਂ ਨੂੰ ਲੁੱਟਦੇ ਨੇ ਪਏ। ਔਰ ਅਸੀਂ ਖੁਸ਼ੀ-ਖੁਸ਼ੀ ਔਰ ਯਕੀਨ ਮੰਨਿਓ ਮੇਰੀ ਇਸ ਗੱਲ ਦਾ, ਇਹ ਸਾਰੀਆਂ ਜਿਤਨੀਆਂ ਗੱਲਾਂ ਹੁੰਦੀਆਂ ਨੇ ਨਾ, ਈਮਾਨ ਕਮਜ਼ੋਰ ਹੋਣ ਦੀ ਵਜ੍ਹਾ ਤੋਂ ਹੁੰਦੀਆਂ ਨੇ। ਮੈਂ ਦੱਸਣਾ ਨਾ ਪਿਆ ਕਿ ਮੁਸਲਮਾਨ ਹੋਣ ਦੀ ਸ਼ਰਤ ਹੈ ਪਹਿਲੀ ਗੱਲ, ਜਿਹੜੀ ਮੁਸਲਮਾਨ ਹੋਣ ਦੀਆਂ ਸ਼ਰਤਾਂ ਨੇ ਨਾ, ਉਹਨਾਂ 'ਚ ਮੇਨ ਸ਼ਰਤ ਹੈ ਕਿ ਮਸਲਨ ਤੁਸੀਂ ਕੁਰਾਨ ਤੇ ਯਕੀਨ ਕਰਨਾ ਹੈ ਕਿ ਕੁਰਾਨ ਜੋ ਕਹਿੰਦਾ ਬਸ ਠੀਕ ਕਹਿੰਦਾ ਪਿਆ। ਕੁਰਾਨ ਵਿੱਚ ਰੱਬ ਪਿਆ ਕਹਿੰਦਾ ਹੈ ਬਈ ਮਸਲਨ ਮੇਰੀ ਮਰਜ਼ੀ ਹੈ ਜਿਹਨੂੰ ਧੀਆਂ ਦਿਆਂ ਤੇ ਜਿਹਨੂੰ ਪੁੱਤਰ ਦਿਆਂ। ਅਸੀਂ ਕਹਿੰਦੇ ਨਹੀਂ ਲਾਹੌਰ ਵਾਲਾ ਡਾਕਟਰ ਜਿਹੜੇ ਨਾਲ ਕੋਲ ਜਾਈਏ ਤਾਂ ਮੁੰਡੇ ਹੀ ਹੁੰਦੇ ਨੇ ਉੱਥੇ। ਬਹਰਹਾਲ ਜੀ ਪਤਾ ਕੀ ਹੈ, ਕੋਈ ਵੀ ਕੰਮ ਕਰਦੇ ਹੋ ਜ਼ਰੂਰ ਕੋਸ਼ਿਸ਼ ਕਰੋ, ਪਹਿਲੇ ਉਸ ਦੇ ਬਾਰੇ ਦੇਖੋ, ਤਹਿਕੀਕ ਕਰੋ ਕਿ ਵਾਕਈ ਇਹ ਸਹੀ ਹੈ, ਇਹਦੇ 'ਚ ਕਿੰਨੀਆਂ ਕੁ ਮੁਸ਼ਕਿਲਾਂ ਨੇ ਜਾਂ ਕਿੰਨੀਆਂ ਕੁ ਗਲਤੀਆਂ ਨੇ। ਇਹ ਗੱਲ ਮੈਂ ਬੜੀ ਅਰਸੇ ਤੋਂ ਚਾਹੁੰਦਾ ਸੀ ਕਿ ਮੈਂ ਤੁਹਾਨੂੰ ਦੱਸਾਂ, ਤੇ ਅਗਰ ਤੁਹਾਨੂੰ ਇਹਦੇ 'ਚੋਂ ਮਸਲਨ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਤੇ ਮੈਂ ਮਾਜ਼ਰਤ ਖਵਾਵਾਂ ਕਿ ਹੋ ਸਕਦਾ ਮੇਰੀ ਗੱਲ ਨਾਲ ਕਿਸੇ ਨੂੰ ਕੋਈ ਤਕਲੀਫ ਪਹੁੰਚੀ ਹੋਵੇ। ਤੇ ਬਹਰਹਾਲ ਇਹ ਹੈ, ਜ਼ਰੂਰ ਇਲਾਜ ਕਰਾਓ, ਲੇਕਿਨ ਕਿਸੇ ਮੁਸਤਦ ਡਾਕਟਰ ਕੋਲੋਂ। ਫਿਰ ਇੱਕ ਹੋਰ ਚੀਜ਼ ਹੈ, ਅਸੀਂ ਕਹਿੰਦੇ ਹਾਂ ਮਤਲਬ ਮੈਂ ਅਗਰ ਮਤਲਬ ਮੁੰਡੇ ਜਿਹੜੇ ਅਸੀਂ ਜਾਂ ਜਿਹੜੇ ਮੇਲਸ ਨੇ, ਅਸੀਂ ਕਹਿੰਦੇ ਹਾਂ ਮੇਰੇ 'ਚ ਕੀ ਡਿਫੈਕਟ ਹੋ ਸਕਦਾ, ਕੋਈ ਗੱਲ ਕਰਨ ਵਾਲੀ, ਮੈਂ ਠੀਕ ਠਾਕ ਹਾਂ। ਸਰ ਮੈਡੀਕਲ ਵਿੱਚ ਚੈੱਕ ਕਰਾਉਣਾ ਕੋਈ ਫਰਕ ਨਹੀਂ ਪੈਂਦਾ, ਤੁਸੀਂ ਕਰਾਓ, ਉਸ ਤੋਂ ਬਾਅਦ ਬੀਵੀ ਵੀ ਕਰਾਏ, ਫਿਰ ਰੱਬ ਦੀ ਰਹਿਮਤ ਦਾ ਇੰਤਜ਼ਾਰ ਕੀਤਾ ਜਾ ਸਕਦਾ ਹੈ। ਰੱਬ ਜਿਹੜਾ ਹੈ ਉਹਦੇ ਅੱਗੇ ਦੁਆ ਕਰੋ, ਆਪਣੇ ਵਾਲਿदैन ਦੀ ਖਿਦਮਤ ਕਰੋ, ਤੇ ਇਨਸ਼ਾਅੱਲਾ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਆਸਾਨ ਹੋ ਜਾਣਗੀਆਂ। 5 ਸਟਾਰ DVD ਕੋਲੀਆਂ ਰੋਡਿੰਗਾ, ਅਸੀਂ ਤੁਹਾਡੇ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਇਤਨਾ ਪਿਆਰ ਦਿੰਦੇ ਹੋ। ਅਗਰ ਸਾਡੀ ਕਾਵਿਸ਼ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਪਲੀਜ਼ ਕਮੈਂਟਸ ਵਗੈਰਾ ਜ਼ਰੂਰ ਦਿਆ ਕਰੋ। ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਲੱਗਿਆ ਹੈ, ਸੁਰਖ ਰੰਗ ਦਾ ਲਿਖਿਆ ਸਬਸਕ੍ਰਾਈਬ, ਉਹਨੂੰ ਤੁਸੀਂ ਕਲਿੱਕ ਕਰੋਗੇ ਤਾਂ ਸਾਡੀਆਂ ਜਿਤਨੀਆਂ ਆਉਣ ਵਾਲੀਆਂ ਵੀਡੀਓ ਹੋਣਗੀਆਂ ਉਹ ਤੁਹਾਡੇ ਕੋਲ ਪਹੁੰਚਦੀਆਂ ਰਹਿਣਗੀਆਂ। 5 ਸਟਾਰ DVD ਕੋਲੀਆਂ ਰੋਡਿੰਗਾ ਬੇਹੱਦ ਸ਼ੁਕਰਗੁਜ਼ਾਰ ਅਸੀਂ ਉਹਨਾਂ ਸੱਜਣਾ ਦੋਸਤਾਂ ਦੇ ਜਿਹੜੇ ਸਾਨੂੰ ਇਤਨਾ ਪਿਆਰ ਦਿੰਦੇ ਹੋ। ਛੋਟਾ ਜਿਹਾ ਪਿੰਡ ਹੈ ਸਾਡਾ ਬਾਸਰੀਆਂ, ਲੇਕਿਨ ਜਿਸ ਅਸੀਂ ਸੁਣਨੇ ਹਾਂ, ਜਿਸ ਵੇ ਫੋਨ ਆਉਂਦੇ ਨੇ ਬਾਹਰ ਦੇ ਮੁਲਕਾਂ 'ਚੋਂ ਕਿ ਸਰ ਤੁਹਾਡੀ ਜਿਹੜੀ ਕੋਸ਼ਿਸ਼ ਹੈ ਪੰਜਾਬੀ ਸਿਸਟਮ ਨੂੰ ਅੱਗੇ ਲਿਆਉਣ ਦੀ, ਪੰਜਾਬੀ ਕਲਚਰ ਨੂੰ ਅੱਗੇ ਲਿਆਉਣ ਦੀ, ਤੁਸੀਂ ਉਹਦੇ 'ਚ ਬੜੇ ਕਾਮਯਾਬ ਹੋ। ਦਿਲ ਬੜਾ ਖੁਸ਼ ਹੁੰਦਾ ਹੈ ਕਿ ਅਸੀਂ ਆਪਣੀ ਜਿਹੜੀ ਕੋਸ਼ਿਸ਼ ਕਰਨੇ ਹਾਂ ਪਏ ਉਹਦੇ 'ਚ ਕਾਫੀ ਹੱਦ ਤੱਕ ਕਾਮਯਾਬ ਹਾਂ। ਰੱਬ ਸੋਹਣਾ ਤੁਹਾਨੂੰ ਖੁਸ਼ ਰੱਖੇ, ਜਿੱਥੇ ਵੀ ਆਓ ਖੁਸ਼ ਰਹੋ, ਆਬਾਦ ਰਹੋ, ਸੋਹਣੇ ਰੱਬ ਦੇ ਹਵਾਲੇ। खुदा हाफिज़।